ਕਹਿੰਦੇ ਵੀ USA ਸਭ ਤੋਂ ਜ਼ਿਆਦਾ ਅਸਾਈਲਮ ਸੀਕਰਸ ਦੀਆਂ ਐਪਲੀਕੇਸ਼ਨਾਂ ਰਿਜੈਕਟ ਕਰ ਰਹੀ ਆ ਬਾਈਡਨ ਪਾਲਿਸੀ ਦੇ ਅੰਡਰ। ਜੀ ਬਿਲਕੁਲ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਹੁਣ ਨਵੀਂ ਪਾਲਿਸੀ ਆਈ ਆ, ਨਵੀਂ ਪਾਲਿਸੀ ਦਾ ਮਤਲਬ ਹੈਗਾ ਜਿਹੜੀ ਆਪਣੀ ਮੈਕਸੀਕੋ ਦੇ ਵਿੱਚੋਂ ਦੀ ਜਿਹੜੇ ਆ ਰਹੇ ਆ ਜਾਂ ਥਰਡ ਕੰਟਰੀ 'ਚ ਪੈਰ ਰੱਖ ਕੇ ਆ ਰਹੇ, ਉਹਨਾਂ ਨੂੰ ਉੱਥੇ ਅਸਾਈਲਮ ਫਾਈਲ ਕਰਨਾ ਪਹਿਲਾਂ ਜ਼ਰੂਰੀ, ਉੱਥੋਂ ਡਿਨਾਈ ਹੋਇਆ ਹੋਣਾ ਚਾਹੀਦਾ। ਤੇ ਉਹ ਲੋਕਾਂ ਹੁਣ ਉਹ ਇਹਨਾਂ ਨੇ ਪਾਲਿਸੀ ਲਾਗੂ ਕਰਨੀ ਸ਼ੁਰੂ ਕਰਤੀ ਹੈ, ਤੇ ਇਹਦੇ ਕਰਕੇ ਜਿਹੜੀ ਉਹਨਾਂ ਦੀ ਪਰਸੈਂਟੇਜ ਆ ਉਹ ਕਾਫੀ ਡਿੱਗ ਪਈ ਹੈ, ਹੈ ਨਾ। ਤੇ ਆਪਣੇ ਹੁਣ ਇਹਦਾ ਇਹ ਤਾਂ ਨਹੀਂ ਪਤਾ ਕਿ ਜਿਹੜੇ ਸਾਡੇ ਪੰਜਾਬੀ ਆ ਰਹੇ ਉਹਨਾਂ ਦੀ ਪਰਸੈਂਟੇਜ ਵੀ ਘਟੀ ਆ, ਪਰ ਇਹ ਜ਼ਰੂਰ ਹੈ ਕਿ ਜਿਹੜੇ ਹੁਣ ਸਾਊਥ ਅਮਰੀਕਾ ਤੋਂ ਲੋਕੀ ਆ, ਉਹਨਾਂ ਦਾ ਇੱਦਾਂ ਕਿ ਉਹਨਾਂ ਨੇ, ਕਿਉਂਕਿ ਉਹਨਾਂ ਦਾ ਤਾਂ ਦੇਸ਼ ਜਿਹੜੇ ਰਿਲੇਟਿਵਲੀ ਲਾਗੇ ਪੈਂਦੇ ਆ, ਸਮੁੰਦਰਾਂ ਨੂੰ ਟੱਪ ਕੇ ਨਹੀਂ ਆਉਣਾ ਪੈਂਦਾ ਜੀ। ਉਹਨਾਂ ਦਾ ਹਮੇਸ਼ਾ ਇੱਦਾਂ ਰਿਹਾ ਕਿ ਉਹ ਦੇਖਦੇ ਆ ਕਿ ਪਾਲਿਸੀਆਂ ਕੀ ਚੱਲਦੀਆਂ, ਕਦੋਂ ਢਿੱਲ ਦਿੰਦੀ ਹੈ ਸਰਕਾਰਾਂ ਤੇ ਕਦੋਂ ਉਹਨਾਂ ਦਾ ਕੰਮ ਖਰਾਬ ਹੋ ਸਕਦਾ। ਸੋ ਉਹਦੇ ਹਿਸਾਬ ਨਾਲ ਉਹ ਆਪਣਾ ਫੈਸਲਾ ਜਿਹੜਾ ਲੈ ਸਕਦੇ ਆ, ਹੈ ਨਾ। ਤੇ ਜਿਹੜਾ ਹੁਣ ਪੰਜਾਬ ਤੋਂ ਤੁਰਿਆ ਉਹਨੂੰ ਤਾਂ ਚਲੋ ਪਤਾ ਵੀ ਨਹੀਂ, ਇੰਨੀ ਦੂਰੋਂ ਦੀ ਆਉਂਦਾ, ਤਾਂ ਉਹਨਾਂ ਦਾ ਤਾਂ ਹੁੰਦਾ ਕਿ ਇੱਕ ਵਾਰੀ ਸਾਊਥ ਅਮਰੀਕਾ ਪਹੁੰਚੀਏ ਤੇ ਫਿਰ ਅੱਗੇ ਦੀ ਅੱਗੇ ਦੇਖਾਂਗੇ। ਸੋ ਇਹਨਾਂ ਦੇ ਹੁਣ ਜਿਹੜੇ ਨਵਾਂ ਡੇਟਾ ਆਇਆ ਉਹਦੇ ਹਿਸਾਬ ਨਾਲ ਕਾਫੀ ਜਿਹੜੀ ਇਹਨਾਂ ਦੀ ਪਰਸੈਂਟੇਜ ਜਿਹੜੀ ਸੀਗੀ ਅਸਾਈਲਮ ਸੀਕਰਾਂ ਦੀ ਉਹ ਘਟ ਗਈ ਹੈ ਜੀ। ਇਹ ਜਿਹੜਾ ਹੁਣ ਨੰਬਰ ਸੀਗਾ, ਇਹ ਟਾਈਮਸ ਜਿਹੜਾ ਨਿਊਜ਼ਪੇਪਰ ਆ ਉਹਨਾਂ ਨੇ ਪ੍ਰੋਵਾਈਡ ਕਰਾਇਆ, ਤੇ ਇਹ ਜਿਹੜੀਆਂ ਨਵੀਆਂ ਲਿਮਿਟਸ ਇਹਨਾਂ ਨੇ ਰੱਖਤੀਆਂ। ਸਰਕਾਰ ਕਹਿੰਦੀ ਹੈ ਕਿ ਜੇ ਆਪਾਂ ਇਹ ਲਿਮਿਟ ਵਗੈਰਾ ਇੱਦਾਂ ਦੀਆਂ ਨਾ ਆਪਾਂ ਲਾਈਏ, ਤੇ ਜਿਹੜੇ ਲੋਕਲ ਟਾਊਨ ਪੈਂਦੇ ਆ, ਬਾਰਡਰ ਟਾਊਨ ਪੈਂਦੇ ਆ, ਉਹਨਾਂ ਦੇ ਵਿੱਚ ਜਿਹੜੀਆਂ ਕਮਿਊਨਿਟੀ ਵਸੀਆਂ ਵਾ, ਉਹਨਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ, ਥੋੜ੍ਹੀ ਨਹੀਂ, ਉਹਨਾਂ ਨੂੰ ਕਾਫੀ ਪ੍ਰੋਬਲਮ ਆਉਣੀ ਹੈ। ਤੇ ਸਾਡੇ ਜਿਹੜੇ ਲੀਗਲ ਰਿਸੋਰਸਿਸ ਆ ਫੈਡਰਲ ਗਵਰਨਮੈਂਟ ਦੇ, ਸਟੇਟ ਗਵਰਨਮੈਂਟਸ ਦੇ, ਉਹ ਬਹੁਤ ਜ਼ਿਆਦਾ ਯੂਜ਼ ਹੋ ਰਿਹਾ, ਆਪਾਂ ਲੋਕਾਂ ਨੂੰ ਰੋਕ ਨਹੀਂ ਪਾ ਰਹੇ। ਤਾਂ ਕਰਕੇ ਉਹ ਕਹਿੰਦੇ ਆ ਕਿ ਸਾਡਾ ਜਿਹੜਾ ਪਾਲਿਸੀ ਤਾਂ ਇਮੀਗ੍ਰੈਂਟਸ ਦੇ ਫੇਵਰ 'ਚ ਹੀ ਸੀਗੀ, ਪਰ ਆਪਾਂ ਅਮਰੀਕੀ ਸਰਕਾਰ ਦਾ ਵੀ ਦੇਖਣਾ। ਤੇ ਹੁਣ ਜਦੋਂ ਕਿ ਬਾਰਡਰ ਐਡਾ ਜ਼ਿਆਦਾ ਖੁੱਲ੍ਹ ਗਿਆ, ਜੇ ਆਪਾਂ ਇਹ ਰੂਲ ਰਿਸਟ੍ਰਿਕਸ਼ਨ ਨਾ ਲਾਈਏ ਤਾਂ ਫਿਰ ਜਿਹੜਾ ਹੈਗਾ ਉਹ ਜਿਹੜੇ ਅਮਰੀਕਨ ਸਿਟੀਜ਼ਨ ਆ ਬਾਰਡਰਾਂ 'ਤੇ ਰਹਿੰਦੇ, ਉਹਨਾਂ ਨੂੰ ਕਾਫੀ ਜਿਹੜੀ ਪ੍ਰੋਬਲਮ ਆ ਉਹ ਆਉਣੀ ਹੈ ਜੀ। ਉਹ ਜਿੱਦਾਂ ਕਿ ਦੱਸਿਆ ਸੀਗਾ ਕਿ ਥਰਡ ਕੰਟਰੀ 'ਚੋਂ ਲੰਘ ਰਹੇ ਬੰਦੇ ਨੂੰ ਇਹ ਅਸਾਈਲਮ ਪਹਿਲਾਂ ਉੱਥੇ ਫਾਈਲ ਕਰਨਾ ਜ਼ਰੂਰੀ ਆ, ਤੇ ਜੇ ਨਹੀਂ ਕਰਦਾ ਉਹ ਫਾਈਲ, ਤੇ ਉਹ ਕਹਿੰਦੇ ਕਿ ਅਮਰੀਕਾ ਦੇ ਵਿੱਚ ਤੁਹਾਡੀ ਪ੍ਰਜ਼ੰਪਸ਼ਨ ਇਹ ਹੈ ਕਿ ਤੁਸੀਂ ਇਨਐਲੀਜੀਬਲ ਹੋ ਅਸਾਈਲਮ ਲਈ, ਤੁਸੀਂ ਇੱਥੇ ਪੈਸੇ ਕਮਾਉਣ ਆਏ ਸੀਗੇ ਤੇ ਤੁਹਾਡਾ ਅਸਾਈਲਮ ਦਾ ਕਲੇਮ ਨਹੀਂ ਹੈਗਾ ਜੀ। ਤੇ ਆਫ ਕੋਰਸ ਇਹਨਾਂ ਦੇ ਆਪਾਂ ਕਾਫੀ ਡਿਟੇਲ 'ਚ ਡਿਸਕਸ਼ਨ ਕੀਤੀ ਸੀਗੀ, ਕਈ ਥੋੜ੍ਹੀਆਂ ਬਹੁਤੀਆਂ ਦੀਆਂ ਐਕਸੈਪਸ਼ਨਸ ਵੀ ਹੈਗੀਆਂ ਨਾ ਜੀ। ਤੇ ਜਿਹੜੇ ਬਿਨਾਂ ਆਥੋਰਾਈਜੇਸ਼ਨ ਤੋਂ ਆਉਂਦੇ ਆ, ਉਹ ਇਹ ਰੂਲ ਦੇ ਸਬਜੈਕਟ ਆ। ਜਿਹੜੇ ਵੀਜ਼ੇ ਵਾਲੇ ਆ ਰਹੇ ਆ, ਡਾਇਰੈਕਟ ਆ ਰਹੇ ਆ, ਸਿੱਧੀ ਫਲਾਈਟਾਂ, ਉਹਨਾਂ ਨੂੰ ਇਹ ਪ੍ਰੋਬਲਮ ਨਹੀਂ ਹੈਗੀ। ਤੇ ਹੁਣ ਜੇ ਡੇਟਾ ਦੀ ਗੱਲ ਕਰੀਏ ਤਾਂ ਸਿੰਗਲ ਅਡਲਟ ਮਾਈਗਰੈਂਟ, ਜਿਹੜਾ ਮਤਲਬ ਕਿ ਫੈਮਲੀਆਂ ਦੇ ਨਾਲ ਨਹੀਂ, ਜਿਹੜਾ ਅਡਲਟ ਇੱਕ ਜਿਹੜਾ ਮੇਲ ਆ, ਉਹ ਜ਼ਿਆਦਾ, ਜਿਹੜਾ ਆંકੜੇ ਉਹਨਾਂ ਦੇ ਜ਼ਿਆਦਾ ਸੀਗੇ ਨੋਰਮਲੀ। ਉਹ ਕਿਉਂਕਿ ਜੰਗਲ 'ਚ ਸਫ਼ਰ ਤੈਅ ਕਰ ਸਕਦੇ ਆ, ਬਾਰਡਰ ਟੱਪ ਸਕਦੇ ਆ ਜੀ। ਤੇ ਜਿਹੜੇ ਸਿੰਗਲ ਅਡਲਟ ਸੀਗੇ ਉਹਨਾਂ ਦਾ 83% ਜਿਹੜਾ ਸੀਗਾ, ਉਤੋਂ 46% ਤੇ ਡਰੋਪ ਹੋ ਗਿਆ। ਇਹ ਜਿਹੜਾ ਇਨੀਸ਼ੀਅਲ ਸਕਰੀਨਿੰਗ ਜਿਹੜੀ ਉਹ ਕ੍ਰੈਡੀਬਲ ਫੇਅਰ ਇੰਟਰਵਿਊ ਆ, ਜਿਹਨੂੰ ਬਿਆਨ ਕਿਹਾ ਜਾਂਦਾ ਜੀ, ਉਹਦਾ ਜਿਹੜੀ ਪਰਸੈਂਟੇਜ ਡਰੋਪ ਤੁਸੀਂ ਦੇਖ ਲਓ ਕਿ 83 ਤੋਂ 46% ਤੇ ਪਹੁੰਚ ਗਈ ਹੁਣ। ਤੇ ਜਿਹੜਾ 83% ਰੇਟ ਸੀਗਾ, ਇਹ ਹੈਗਾ ਕਿ ਜਿਹੜਾ 83% ਵਾਲਾ ਡੇਟਾ ਇਹਨਾਂ ਨੇ 2014 ਤੇ 2019 ਦੇ ਵਿੱਚ ਇਕੱਠਾ ਕੀਤਾ। ਮਤਲਬ ਕਿ ਸਾਰੇ ਸਾਲਾਂ ਦੀ ਇਹਨਾਂ ਨੇ ਐਵਰੇਜ ਲਾਈ ਆ, ਕਿੰਨਾ ਡੇਟਾ, ਕਿੰਨੇ ਲੋਕੀ ਆਉਂਦੇ ਸੀਗੇ। ਤੇ ਹੁਣ ਜਿਹੜਾ ਨਵਾਂ ਡੇਟਾ ਹੈਗਾ, ਕਿਉਂਕਿ ਕੋਵਿਡ 'ਚ ਤਾਂ ਚਲੋ ਵੈਸੇ ਹੀ ਬਹੁਤ ਘੱਟ ਲੋਕੀ ਆਏ ਨਾ, ਕਿਉਂਕਿ ਟਾਈਟਲ 42 ਸੀਗਾ, ਉਹ ਤਾਂ ਮੈਟਰ ਨਹੀਂ ਕਰਦਾ, ਉਹਨੂੰ ਤਾਂ ਗੇ ਨਹੀਂ ਸਕਦੇ ਜੀ। ਤੇ ਹੁਣ ਜਿਹੜਾ ਨਵਾਂ ਵਾਲਾ ਡੇਟਾ, ਜਦੋਂ ਟਾਈਟਲ 42 ਹਟਿਆ ਮਈ 12 ਤੋਂ ਲੈ ਕੇ ਜੂਨ 13 ਤੱਕ, ਹੈ ਨਾ, ਤਕਰੀਬਨ 1 ਮਹੀਨੇ ਦਾ ਟਾਈਮ। ਸੋ ਇਹਨਾਂ ਨੇ ਪੁਰਾਣੀ ਸਾਰੀਆਂ ਜਿਹੜੀਆਂ ਸੀਗੀਆਂ 14 ਤੋਂ 19 ਦੀਆਂ ਐਵਰੇਜ ਕੱਢੀਆਂ ਆਪਣੀ, ਤੇ ਹੁਣ ਜਿਹੜੀ ਟਾਈਟਲ 42 ਖਤਮ ਹੋਣ ਤੋਂ ਬਾਅਦ ਜਿਹੜਾ 1 ਮਹੀਨੇ ਦੀ ਇਹਨਾਂ ਨੇ ਆਪਣੀ ਐਵਰੇਜ ਕੱਢੀ। ਤੇ 1 ਮਹੀਨੇ 'ਚ ਇਹਨਾਂ ਦਾ ਜਿਹੜਾ ਹੈਗਾ ਉਹ ਡਰੋਪ ਬਹੁਤ ਜ਼ਿਆਦਾ ਹੈਗਾ ਕਿ ਕਿੰਨੇ ਸਾਲਾਂ ਵਾਲੇ ਲੋਕੀ ਬਾਰਡਰ ਟੱਪ ਰਹੇ ਇਸ ਵੇਲੇ ਜੀ। ਤੇ ਜਿਹੜੀ ਇਹ ਹੁਣ ਡਰੋਪ ਹੈਗਾ, ਬਾਈਡਨ ਸਰਕਾਰ ਇਹਨੂੰ ਪੂਰਾ ਵਰਤ ਰਹੀ ਆ ਆਪਣੇ ਇਲੈਕਸ਼ਨ ਕੈਂਪੇਨ ਦੇ ਵਿੱਚ ਵੀ, ਉੱਦਾਂ ਵੀ, ਕਿ ਆਪਾਂ ਬਹੁਤ ਕੰਮ ਕਰ ਰਹੇ ਹਾਂ, ਆਪਾਂ ਬਾਰਡਰ ਸਿਕਿਉਰ ਕਰ ਰਹੇ ਹਾਂ। ਤੇ ਜਿਹੜੇ ਰਿਪਬਲਿਕਨ ਆ, ਉਹ ਸਾਨੂੰ ਪਤਾ ਹੀ ਹੈ ਨਾ, ਉਹ ਕਹਿੰਦੇ ਕਿ ਲੋਕੀ ਬਹੁਤ ਜ਼ਿਆਦਾ ਆ ਗਏ, ਉਹ ਆਪਣੀਆਂ ਪ੍ਰੋਬਲਮਾਂ ਦੱਸ ਰਹੇ ਆ ਜੀ। ਰਿਪਬਲਿਕਨ ਨੇ ਵੀ ਬੜੀ ਕੋਸ਼ਿਸ਼ ਕੀਤੀ, ਬਾਰਡਰ ਵਾਲ ਬਣਾਈ, ਕਈ ਕੁਛ ਕੀਤਾ, ਤੇ ਉਹ ਵੀ ਸਕਸੈਸਫੁਲ ਨਹੀਂ ਹੋ ਪਏ। ਤੇ ਟਰੰਪ ਨੇ ਵੀ ਇਹ ਜਿਹੜਾ ਸੀਗਾ ਥਰਡ ਕੰਟਰੀ ਬੈਨ ਵਾਲਾ, ਟ੍ਰਾਂਜ਼ਿਟ ਬੈਨ ਵਾਲਾ, ਰਿਮੇਨ ਇਨ ਮੈਕਸੀਕੋ ਪ੍ਰੋਗਰਾਮ, ਇਹ ਪਹਿਲਾਂ ਉਹਨਾਂ ਨੇ ਲਾਗੂ ਕੀਤਾ ਸੀਗਾ ਜੀ। ਤੇ ਜਿਹੜੇ ਇਮੀਗ੍ਰੈਂਟ ਐਡਵੋਕੇਟ ਆ, ਉਹ ਹੁਣ ਬਾਈਡਨ ਦਾ ਕ੍ਰਿਟਿਸਿਜ਼ਮ ਕਰ ਰਹੇ ਆ ਕਿ ਇਹ ਵੀ ਉਹੀ ਕੰਮ ਕਰ ਰਿਹਾ, ਟਰੰਪ ਵਾਲੀ ਪਾਲਿਸੀ ਨੂੰ ਇਹ ਅੱਗੇ ਵਧਾ ਰਿਹਾ। ਤੇ ਜਿਹੜਾ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਹੈ, ACLU, ਉਹਨਾਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਫੈਡਰਲ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਕੇਸ ਕੀਤਾ ਬਾਈਡਨ ਸਰਕਾਰ ਦਾ,
ਜੀ, ਉਹਦਾ ਅਜੇ ਕੋਈ ਫੈਸਲਾ ਨਹੀਂ ਆਇਆ ਕਿ ਕਿੱਧਰ ਨੂੰ ਹੋਣਾ। ਤੇ ਇਹ ਜਿਹੜਾ ਦੱਸਦੇ ਜਾਈਏ ਕਿ ਇਹ ਉਹੀ ਜੱਜ ਮੂਹਰੇ ਆ ਜਿਹਨੇ ਟਰੰਪ ਦਾ ਜਿਹੜਾ ਫੈਸਲਾ ਸੀਗਾ ਉਹ ਰੋਕਿਆ ਸੀਗਾ। ਸੋ ਟਰੰਪ ਜੀ, ਦਾ ਜਿਹੜਾ ਸੀਗਾ ਬੈਨ ਇਹ ਵੀ ਸੈਨ ਫਰਾਂਸਿਸਕੋ ਦੇ ਜੱਜ ਨੇ ਰੋਕਿਆ ਸੀਗਾ ਤੇ ਫਿਰ ਇਹ ਸੁਪਰੀਮ ਕੋਰਟ ਤੱਕ ਰਾਉਂਡ ਲਾ ਗਿਆ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਗਲਤ ਆ। ਤੇ ਹੁਣ ACLU ਨੇ ਬਾਈਡਨ ਦੇ ਖਿਲਾਫ ਵੀ ਸੈਨ ਫਰਾਂਸਿਸਕੋ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਤੇ ਦੇਖਦੇ ਆ ਹੁਣ ਇਹ ਕਿ ਉੱਥੇ ਗੱਲ ਮੁੱਕਦੀ ਆ ਕਿ ਉੱਪਰ ਇਹ ਸੁਪਰੀਮ ਕੋਰਟ ਦਾ ਰਾਉਂਡ ਲਾ ਕੇ ਆਂਦਾ ਹਨਾ। ਜੀ, ਜੀ, ਤੇ ਇਹ ਜਿਹੜਾ ਡੇਟਾ ਹੁਣ ਮਿਲਿਆ ਇੱਥੋਂ ਜਿਹੜੇ ਇਮੀਗ੍ਰੈਂਟ ਐਡਵੋਕੇਟ ਆ ਉਹ ਕਹਿੰਦੇ ਆ ਕਿ ਆਪਾਂ ਪਹਿਲਾਂ ਹੀ ਕਹਿੰਦੇ ਸੀ ਕਿ ਬਹੁਤ ਸਟ੍ਰਿਕਟ ਆ, ਬਹੁਤ ਹਾਰਸ਼ ਆ ਇਹ ਜਿਹੜਾ ਤੁਹਾਡਾ ਜੀ, ਰੂਲ, ਇਹਨਾਂ ਬਹੁਤ ਘੱਟ ਲੋਕੀ ਜਿਹੜੇ ਕੁਆਲੀਫਾਈ ਕਰੂਗੇ। ਤੇ ਇਹ ਜਿਹੜਾ ਡੇਟਾ ਹੁਣ ਰਿਪਬਲਿਕਨ ਕਿਉਂਕਿ ਅਟੈਕ ਬਹੁਤ ਕਰਦੇ ਸੀਗੇ ਡੈਮੋਕ੍ਰੇਟਸ ਤੇ ਕਿ ਤੁਸੀਂ ਲੋਕਾਂ ਨੂੰ ਰੋਕਦੇ ਨਹੀਂ, ਬਾਰਡਰ ਖੁੱਲਾ ਕਰਤਾ ਤੁਸੀਂ, ਜੀ, ਡੇਟਾ ਆਬਵੀਅਸਲੀ ਉਹਨਾਂ ਨੂੰ ਕੰਟਰਾਡਿਕਟ ਕਰਦਾ। ਤੇ ਹੁਣ ਜਿਹੜਾ ਡੇਟਾ ਇਹ ਤਾਂ ਜਿਹੜੀਆਂ ਸੰਸਥਾਵਾਂ ਇਹ 'ਚ ਕੋਈ ਝੂਠ ਤਾਂ ਬੋਲਿਆ ਨਹੀਂ ਜਾ ਸਕਦਾ ਇੱਕ ਲੈਵਲ ਤੇ, ਹੁਣ ਬਾਕੀ ਤਾਂ ਪਤਾ ਨਹੀਂ ਅੰਦਰੋਂ ਏਜੰਸੀਆਂ ਕਿੱਦਾਂ ਕੰਮ ਕਰਦੀਆਂ। ਜੀ, ਤੇ ਉਹ ਕਹਿੰਦੇ ਕਿ 10 ਚੋਂ ਇੱਕ ਬੰਦਾ ਪਤਾ ਜਿਹੜਾ ਉਹਨਾਂ ਦੇ ਡੇਟਾ ਸਾਹਮਣੇ ਆਇਆ ਕਿ 10 ਚੋਂ ਇੱਕ ਬੰਦਾ ਜਿਹੜਾ ਹੈਗਾ ਉਹੀ ਜਿਹੜਾ ਰੂਲ ਹੈ ਇਹਨੂੰ ਇਹਦੀ ਪ੍ਰੈਜ਼ੰਪਸ਼ਨ ਨੂੰ ਤੋੜ ਪਾ ਰਿਹਾ। ਬਾਕੀ ਸਾਰੇ 9 ਦੇ 9 ਜਾਣੇ ਉਹਨਾਂ ਦੇ ਕੋਲ ਕੋਈ ਰਾਹ ਨਹੀਂ ਹੈਗਾ ਕਿ ਉਹ ਸ਼ੋਅ ਕਰ ਸਕਣ ਕਿ ਅਸਾਈਲਮ ਫਾਈਲ ਕਰਕੇ ਆਏ ਆ, ਕਿਉਂ ਨਹੀਂ ਉਹਨਾਂ ਨੇ ਕੀਤਾ। ਤੇ ਇਹਨੂੰ ਜੇ ਹੋਰ ਆਪਾਂ ਡਿਟੇਲ 'ਚ ਜਾਈਏ 8200 ਜਿਹੜੇ ਅਸਾਈਲਮ ਸੀਕਰ ਸੀਗੇ ਉਹਨਾਂ ਨੇ ਬਾਰਡਰ ਜਿਹੜਾ ਕ੍ਰਾਸ ਕੀਤਾ ਤੇ ਉਹਨਾਂ ਤੇ ਇਹ ਰੂਲ 8200 ਜਾਣਿਆਂ ਤੇ ਇਹ ਰੂਲ ਜਿਹੜਾ ਲਾ ਚੁੱਕੇ ਆ ਆਲਰੇਡੀ। ਜੀ, ਹੁਣ ਇਹ ਨਹੀਂ ਪਤਾ ਕਿ ਕਿੰਨੇ ਪੰਜਾਬੀ ਆ, ਕਿੰਨੇ ਮੈਕਸੀਕੋ ਤੋਂ ਆ। ਮੈਕਸੀਕੋ ਵਾਲਿਆਂ ਤਾਂ ਚਲੋ ਇਹ ਲਾਗੂ ਨਹੀਂ ਹੁੰਦਾ, ਕਿੰਨੇ ਸਾਊਥ ਅਮਰੀਕਾ ਤੋਂ ਜਾਂ ਹੋਰ ਕੰਟਰੀ ਤੋਂ ਹੈਗੇ ਆ।